ਪਿੱਪਲ ਦੀਆਂ ਜੜ੍ਹਾਂ ਦੇ ਰੱਖ ਕੇ ਵੱਢੇ ਨੇ। ਉਹ ਵੀ ਭਰਾ ਵੀ ਕਿਦੇ ਮੇਰੇ ਉੱਥੇ ਵੜ ਚੜੇ? ਉਸੇ ਵੱਢ ਛੱਡੇ ਛੱਪੜ ਦੇ ਤਲਾ ਦੇ। ਮੈਨੂੰ ਆਣ ਕੇ ਦੱਸਦਾ, ਆਖਣਾ ਨੂਰ ਸਾਹਿਬ ਰੋਏਗਾ ਨਹੀਂ। ਮੈਂ ਕਿਹਾ ਰੋਣਾ ਕਾਹਦੇ ਲਈ। ਤੇ ਦਫਨਾਇਆ ਕਿਤੇ ਉਹਨਾਂ ਨੂੰ? ਕੋਈ ਨਹੀਂ, ਕੁੱਤਿਆਂ ਬਿੱਲੀਆਂ ਖਾਧੇ। ਤੇ ਮੈਂ ਬਾਬੇ ਦੇ ਨਾਲ ਜੰਗੀ ਫੜ ਕੇ ਹਾਲ ਬੰਨ੍ਹਦਾ ਰਿਹਾ। ਵਾਹ ਜੀ ਵਾਹ। ਸੁਣਿਆ 47 ਤੋਂ ਪਹਿਲਾਂ? ਹਾਂ, ਹਾਲ ਬੰਨ੍ਹਦਾ ਰਿਹਾ ਤੇ ਬਾਬੇ ਨੇ ਉਹ ਪਾ ਕੇ ਪੀਂਦੇ ਰਹਿਣਾ। ਤੇ ਜਦੋਂ ਇਹ ਘੱਟ ਵੱਢ ਹੋਈ ਤੇ ਪਰੇਸ਼ਾਨ ਤੇ ਸਾਰੇ ਹੋ ਗਏ ਨੇ ਕਿ ਅਸਾਂ ਵੀ ਉਹਦੇ ਬਚਣਾ ਕਿ ਨਹੀਂ? ਬਾਪ ਪਰੇਸ਼ਾਨ ਆ। ਇੱਥੇ ਬਹਿ ਕੇ ਰੋਟੀ ਮੰਗਣੀ, ਰਾਤ ਨੂੰ ਜਾਣਾ ਮੰਗਣ। ਕਿਸੇ ਨੇ ਦੇਖਣਾ ਗਰਾ, ਕਿਸੇ ਨੇ ਨਹੀਂ ਜਾਣਾ। ਤੇ ਅੱਜ ਹੁਣ ਜਦੋਂ 14 ਅਗਸਤ ਹੁੰਦਾ ਏ, ਦਿਲ ਕਰਦਾ ਹੈ? ਕੋਈ ਨਹੀਂ, ਸਾਡਾ ਨਹੀਂ ਕਰਦਾ ਕੋਈ। ਸਾਡਾ ਉਂਝ ਹੀ ਮੁੱਕ ਗਿਆ। ਸੁਣਿਆ ਇੱਕ ਸਾਡਾ ਚੌਧਰੀ ਅਬਦਲ ਜੀ ਫੌਜੀ ਹੁੰਦਾ ਸੀ, ਫੌਜ ਤੇ ਪੁਲਿਸ ਵਿੱਚ ਬੜਾ ਜਵਾਨ ਸੀ। ਡੇਲੀ ਮੋਸ਼ ਹੋਈ ਸੀ ਉਹਦੀ। ਉਹਨੇ ਜੀਂਦੇ 2 ਬੱਚੇ ਨਹਿਰ ਦੇ ਵਿੱਚ ਹੀ ਸੁੱਟੇ। ਸੁਣਿਆ ਉਹ ਭੁੱਖ ਨਾਲ ਰੋਂਦੇ ਹਨ। ਆਪਣੀ? ਆਪਣੀ ਆਪਣੇ ਬੱਚੇ ਜੀ ਮੈਂ ਭੁੱਖ ਨਾਲ ਰੋਂਦੇ ਹਨ। ਉਹ ਜੀਂਦੇ ਨਹਿਰ 'ਚ ਮਾਰੇ ਬੁਲਾ ਕੇ। 100 ਡੂੜ ਲਾਸ਼ ਤੋਂ ਟੱਪ ਕੇ ਆਏ ਆ। ਓਹੋ। ਸੁਣਿਆ ਇਹਨੇ ਗੋਲੀ ਚਲਾਈ। ਚਲੋ अस्सलाम वालेकुम दोस्तों, मैं औरंगजेब बेग है। इस वे मैं बैठा हाँ पिंड कुल बाजवा, तहसील पसरूर, जिला सियालकोट। तो साढ़े नाल बजुर्ग ने ਜਿਹੜੇ 1947 ਵੇਲੇ 21 ਸਾਲਾਂ ਦੇ ਸਨ ਔਰ ਜੰਮੂ ਤੋਂ ਆਏ ਸਨ। ਇਹਨਾਂ ਨਾਲ ਗੱਲ ਕਰਨੇ ਕਿ ਇਹਨਾਂ ਦਾ ਪਿੰਡ ਕਿਹੜਾ ਸੀ। ਇਹਨਾਂ ਨੇ ਇਹ ਵੀ ਦੱਸਿਆ ਹੈ ਕਿ ਸਾਡੇ ਬਾਪੂ ਨੂੰ ਤੇ ਮੇਰੇ ਵੱਡੇ ਭਰਾ ਨੂੰ ਤੇ ਇੱਕ ਮੇਰੀ ਫੁੱਫੀ ਦੀ ਕੁੜੀ ਨੂੰ ਉਹ ਮਾਰ ਛੜਿਆ ਸੀ ਉੱਥੇ ਹੀ। ਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਹੀ ਉੱਥੇ ਛੱਡ ਕੇ ਤੇ ਜਾਨਾਂ ਬਚਾ ਕੇ ਤੇ ਕਿਸ ਤਰ੍ਹਾਂ ਪਾਕਿਸਤਾਨ ਆਏ, ਇਹ ਸਾਰੀ ਕਹਾਣੀ ਇਹਨਾਂ ਕੋਲ ਸੁਣਿਆ ਬਜ਼ੁਰਗਾਂ ਕੋਲੋਂ। ਇਹਨਾਂ ਦੀ ਉਮਰ ਤਕਰੀਬਨ 100 ਸਾਲ ਹੈ, ਲੇਕਿਨ ਇਹਨਾਂ ਦੀ ਯਾਦਾਸ਼ਤ ਅੱਜ ਵੀ ਕਾਇਮ ਹੈ। ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਜਿਹੜੇ 1947 ਦੇ ਜ਼ਖਮ ਨੇ ਉਹ ਸੀਨੇ 'ਚ ਤਾਜ਼ਾ ਨੇ ਔਰ ਰਾਤ ਨੂੰ ਖਾਬਾਂ ਵੀ ਉਹੀ ਆਉਂਦੀਆਂ ਨੇ। ਉਹ ਸਾਰਾ ਨਕਸ਼ਾ ਜ਼ੇਹਨ 'ਚ ਆਉਂਦਾ ਹੈ ਕਿਸ ਤਰ੍ਹਾਂ ਸਾਡੇ ਪਿੱਛੇ ਚੜ੍ਹ ਕੇ ਉਹਨਾਂ ਸਾਡੇ ਜੀਆਂ ਨੂੰ ਮਾਰਿਆ। ਤੇ ਚਲੋ ਗੱਲਬਾਤ ਦਾ ਆਗਾਜ਼ ਕਰਨੇ ਆ। ਇਹ ਦੱਸੋ ਕਿ ਅੱਜ ਵੀ ਉਹ ਸਾਰੀਆਂ ਚੀਜ਼ਾਂ ਦਿਲ ਨੂੰ ਪਰੇਸ਼ਾਨ ਕਰ ਦਿੰਦੀਆਂ ਨੇ? ਪਰੇਸ਼ਾਨ ਸਾਰੇ ਨਜ਼ਰ ਆਉਂਦੇ ਨੇ। ਰਾਤੀ ਜਿਹੜੇ ਰਹਿ ਗਏ ਨਾ ਉੱਧਰ ਸਾਰੇ ਨਜ਼ਰ ਆਉਂਦੇ। ਹਾਂਜੀ। अस्सलाम वालेकुम चाचा जी। ਵਾਲੇਕੁਮ ਸਲਾਮ ਜੀ। ਕੀ ਹਾਲ ਹੈ? ਖੈਰ ਹੈ। ਥੋੜਾ ਉੱਚੀ ਬੋਲਣਾ ਹੈ। ਹਾਂਜੀ। ਤੁਸੀਂ ਹਲੇ ਜਵਾਨ ਹੋ, ਠੀਕ ਹੈ ਨਾ? ਜਵਾਨ ਨਹੀਂ ਜੀ, ਮੈਂ ਤੇ ਹੁਣ 100 ਸਾਲ ਤੋਂ ਉੱਤੇ ਜਾ ਰਿਹਾ। ਅੱਛਾ। ਹਾਂ। 47 ਵਾਲੇ ਕਿੰਨੇ ਗੁਜ਼ੋ? 1947 ਨੂੰ ਮੈਂ 21 ਸਾਲਾਂ ਦਾ। ਵਾਹ ਜੀ ਵਾਹ। ਜਦੋਂ ਬਾਡਾ ਟੱਪਿਆ ਉਂਝ ਵਿਆਹ ਨਹੀਂ ਹੋਇਆ? ਉਦੋਂ ਵਿਆਹ ਨਹੀਂ ਹੋਇਆ। ਠੀਕ ਹੋ ਗਿਆ। ਹਾਂ। ਤੁਹਾਡਾ ਪੂਰਾ ਨਾਂ ਕੀ ਹੈ? ਹਾਂਜੀ। ਨਾਂ ਕੀ ਹੈ ਤੁਹਾਡਾ? ਨੂਰ ਹੁਸੈਨ। ਤੇ ਵਾਲਦ ਸਾਹਿਬ ਦਾ ਨਾਂ? ਹਾਸ਼ਮ ਦੇਨ। ਤੇ ਦਾਦਾ ਜੀ ਦਾ ਨਾਂ? ਦਾਦੇ ਦਾ ਨਾਮ ਤੇ ਤੁਹਾਡਾ ਜਨਮ ਕਿੱਥੇ ਹੋਇਆ ਸੀ, ਪੈਦਾ ਕਿੱਥੇ ਹੋਏ ਸੋ? ਜੰਮੂ। ਕਿਹੜਾ ਪਿੰਡ? ਡਗਿਆਣਾ। 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 ਇਹ ਜੰਮੂ ਤੋਂ ਕਿਹੜੇ ਪਾਸੇ ਵੇ? ਦੱਖਣ ਵਾਲੇ ਪਾਸੇ। ਸ਼ਹਿਰ ਕਿੰਨੀ ਕੁ ਦੂਰ ਇੱਥੋਂ? ਸ਼ਹਿਰ ਕੋਈ ਸਾਡੇ ਤੋਂ ਮੀਲ ਪੈਂਦਾ ਪਰਾਂ ਹੀ। ਉਹਦੇ ਹੁਣ ਸ਼ਹਿਰ ਹੀ ਫਿਰ ਹੋ ਗਿਆ ਨਾ। ਤੇ ਉੱਥੇ ਤੁਹਾਡੇ ਵਾਲਦ ਸਾਹਿਬ ਕੀ ਕੰਮ ਕਰਦੇ ਸਨ? ਜ਼ਿਮੀਂਦਾਰ। ਹੈ ਹੀ ਪਹਿਲੀ ਆਪਣੀ? ਹਾਂਜੀ। ਪਹਿਲੀ ਆਏ ਕੋਈ 8 ਕਿੱਲੇ। ਠੀਕ ਹੈ। ਹਾਂ, ਪਹਿਲੀ ਬੰਦਾ ਸੀ। ਤੇ ਉਹ ਪਿੰਡ ਕਿੱਡਾ ਕੁ ਵੱਡਾ ਸੀ? ਪਿੰਡ ਜੀ ਬਹੁਤ ਵੱਡਾ ਸੀ। ਉਹ ਜਿੱਥੇ ਕਿਤੇ 4 ਕਿੱਲੇ ਸੀ ਨਾ, ਉਹਨਾਂ ਨੇ ਉਸੇ ਪੈਲੀ 'ਚ ਮਕਾਨ ਪਾਏ ਹਨ। ਪਿੱਠਾ ਨਹੀਂ ਹੈ, ਇਸ ਤਰ੍ਹਾਂ ਮਕਾਨ ਨਹੀਂ ਹੈ। ਖਿਲਰ ਗਏ। ਵਾਹ ਜੀ ਵਾਹ। ਜਿੱਥੇ ਜਿੱਥੇ ਪੈਲੀ ਪਈ ਉੱਥੇ ਮਕਾਨ ਪਾਏ ਆ। ਤੇ ਉੱਥੇ ਮੁਸਲਮਾਨ ਬਹੁਤੇ ਸਨ ਜਾਂ ਹਿੰਦੂ ਉਸ ਪਿੰਡ 'ਚ? ਮੁਸਲਮਾਨ ਬਹੁਤੇ। ਹਿੰਦੂ ਹੈ ਸਨ? ਹਿੰਦੂ ਹੈ ਨਾ ਕੋਈ 4-5 ਘਰ। ਤੇ ਸਿੱਖ? ਸਿੱਖ ਕੋਈ ਨਹੀਂ। ਤੇ ਦੁਕਾਨਾਂ ਪਿੰਡ 'ਚ ਕਿਹਦੀਆਂ ਸਨ? ਦੁਕਾਨਾਂ ਇੱਕੋ ਹੀ। ਉਹਦਾ ਬਾਹਮਣ ਸੀ। ਉਹ ਭਾਨਾ ਘਰਾਰ। ਭਾਨੇ ਦੀ ਦੁਕਾਨ ਸੀ? ਭਾਨਾ ਘਰਾਰ ਬਾਹਮਣ। ਤੇ ਉਹ ਤੁਸੀਂ ਜਾਂਦੇ ਹੁੰਦੇ ਕੋਈ ਚੀਜ਼ ਲੈਣ? ਚੀਜ਼ ਲੈਣ ਜਾਂਦੇ। ਕੀ ਲਿਆਉਂਦੇ ਹੁੰਦੇ ਸੀ? ਛੁਹਾਰੇ ਲਿਆਉਂਦੇ ਆ, ਮੂੰਗਫਲੀ ਲਿਆਉਂਦੇ ਆ, ਜਾ ਕੇ ਲਿਆਉਣਾ ਚਾਹੀਦਾ। ਅੱਛਾ। ਹਾਂ। ਠੀਕ ਹੋ ਗਿਆ। ਤੇ ਉਸ ਪਿੰਡ ਦੇ ਵਿੱਚ ਕੋਈ ਮੰਦਰ ਮਸਜਿਦ ਹੈ ਸੀ? ਆਹੋ, ਬੜੀ ਵੱਡੀ ਸੀ ਮਸਜਿਦ। ਹਾਂ। ਉਹਦਾ ਮੂੰਹ ਚੜ੍ਹਦੇ ਰੋਏ। ਵਾਹ ਜੀ ਵਾਹ। ਸੁਣਿਆ। ਤੇ ਕਬਰਾਂ ਵੀ ਉਸ ਤੋਂ ਚੜ੍ਹਦੇ ਹਨ। ਛੱਪੜ ਬੜਾ ਖੁੱਲ੍ਹਾ ਹੈ, ਕੋਈ 5 ਕਿੱਲਿਆਂ 'ਚ। ਵਾਹ ਜੀ ਵਾਹ। ਵਾਹ। ਉਹ ਛੱਪੜ ਦੇ ਦੁਆਲੇ ਲਹਿੰਦੇ ਪਾਸੇ ਉਹ ਸੀ ਮਸੀਤ
ਚੜ੍ਹਦੇ ਪਾਸੇ ਇੱਕ ਖਾਨਗਾਹ ਤੇ ਕਬਰਾਂ। ਤੇ ਜਿਹੜਾ ਤੁਹਾਡਾ ਘਰ ਸੀ ਉਹ ਪਿੰਡ ਚੋਂ ਕਿਹੜੇ ਪਾਸੇ ਸੀ? ਉਹਦੇ ਪਿੰਡੋਂ ਪਹਾੜ ਹੀ ਸਮਝ ਲਓ। ਅੱਛਾ, ਪਹਾੜ ਹੀ, ਕੋਠੇ ਲੋਕਾਂ ਦੇ ਕੱਚੇ ਸਨ ਪੱਕੇ? ਕੱਚੇ ਸਾਰਿਆਂ ਦੇ? ਸਾਰੇ, ਪੱਕਾ ਕੋਈ ਨਹੀਂ। ਤੇ ਤੁਹਾਡੇ ਕਿੰਨੇ ਕਮਰੇ ਸਨ? ਸਾਡੇ 3 ਕਮਰੇ। ਤੇ ਬਰਾਂਡਾ ਵੀ ਹੈ ਸੀ ਕੋਈ ਕਿ ਨਹੀਂ ਅੱਗੇ? ਨਹੀਂ, ਕੋਠਰੀਆਂ ਪਸਾਰ ਹੈ ਸਨ? ਕੋਲੀਆਂ ਹਨ, ਡੰਗਰ ਵੀ ਹੈ ਸੀ ਆਪਣਾ ਕੋਈ? ਡੰਗਰ ਹਨ, ਢੱਕੇ ਹੁੰਦੇ ਹਨ, ਮਈਆਂ ਹੁੰਦੀਆਂ ਹਨ, ਬੱਕਰੀਆਂ। ਅੱਛਾ, ਹਾਂ। ਤੇ ਫਿਰ ਲੈ ਕੇ ਆਏ ਸੀ ਪਾਕਿਸਤਾਨ 47 ਨੂੰ? ਪਾਕਿਸਤਾਨ ਵਿੱਚ ਤਹਿਸੀਲ ਨਵਾਂ ਸ਼ਹਿਰ ਹੈ ਨਾ ਜਿਹੜੀ, ਹਾਂਜੀ ਇੱਕ ਤਹਿਸੀਲ ਜੰਮੂ ਹੈ ਨਾ, ਇੱਕ ਤਹਿਸੀਲ ਨਵਾਂ ਸ਼ਹਿਰ ਹੈ। ਹਾਂਜੀ। ਉਹ ਲੋਕ ਡੰਗਰ ਲੈ ਕੇ ਤੇ ਆਪਣੇ ਬਿਸਤਰਾ ਲੈ ਕੇ ਬਾਰਡਰ ਟੱਪਿਆ ਆ। ਅੱਛਾ। ਅਸੀਂ ਦਰਾਡੇ ਹਾਂ। ਅਸੀਂ ਕੋਈ ਮੇਰੇ ਖਿਆਲ ਹੈ 19-20 ਕਿੱਲੇ ਬਰਾਬਾ ਪੈਲੀ ਸੀ, ਜਿਹਦੇ ਵਿੱਚ ਅਸੀਂ ਬੈਠੇ ਹਾਂ। ਮਾਈਆਂ ਹੱਥ ਨਾਲ ਚੱਕੀ ਪੀਂਦੀਆਂ। ਸਾਡੇ ਮਕਈ ਬਾਜਰਾ ਹੀ ਹੁੰਦਾ ਸੀ ਜਾਂ ਕਣਕ ਹੁੰਦੀ, ਮੁੰਜੀ ਨਹੀਂ ਸੀ ਹੁੰਦੀ। ਮਾਈਆਂ ਹੱਥ ਨਾਲ ਚੱਕੀ ਪੀਂਦੀਆਂ। ਉਹ ਪਲੇਟ ਦੇ ਵਿੱਚ ਅਸੀਂ ਬੈਠੇ ਹਾਂ। ਬੋਰੀਆਂ ਧਾਂਗਾਂ ਲਾਈਆਂ, ਘਰੋਂ ਕੱਢ ਕੇ ਗੱਡੇ ਰੇੜੇ ਬਾਹਰ ਖਲੋਤੇ ਹੁੰਦੇ ਹਨ, ਦਹੀਆਂ ਖਲੋਤੀਆਂ ਹੁੰਦੀਆਂ, ਸੱਜਰਾਂ, ਬਾਕੀ ਦੇ ਡੰਗਰੋਂ ਹੀ ਚੁਗਦੇ ਰਹਿੰਦੇ ਹਨ। ਉਹ 8 ਦਿਨ ਹੋਏ ਬੈਠੇ, ਇੱਕ ਗੋਰਖਾ ਇੱਕ ਸਿੱਖ ਆ ਗਏ। ਜਾਣਦੇ ਹੋ ਗੋਰਖਾ? ਹਾਂਜੀ। ਐਡੇ ਕੇ ਕੱਦ ਦਾ ਹੁੰਦਾ। ਆਹੋ। ਉਹ ਮਸੀਤ ਕੋਈ 4 ਬੰਦੇ ਨੂੰ ਆਏ ਪੜ੍ਹਦੇ ਹਨ, ਐਡੇ ਕੇ। ਉਹਦੇ ਦੁਆਲੇ ਪੱਥਰ ਲਾ ਕੇ ਤੇ ਛੱਪੜੀ ਬਣਾਈ ਕਨਾਲ ਥਾਂ ਵਿੱਚ। ਉਸ ਤੋਂ ਚਿੜੀ ਵੀ ਨਹੀਂ ਪਾਣੀ ਪੀਂਦੀ। ਬਾਲਟੀ ਰੱਖੀ, ਬਾਲਟੀ ਨਾਲ ਕੱਢਦੇ ਹਾਂ। ਉਹ ਆਣਗੇ ਮਸੀਤ ਦੇ ਕੋਲ ਖੜੋ ਕੇ ਆਖਣ ਲੱਗੇ ਜੀ ਤੁਸੀਂ ਇੰਝ ਕੰਮ ਕਰੋ, ਤਲਾਸ਼ੀ ਦਿਓ ਤਾਂ ਤੁਹਾਨੂੰ ਗੱਡੀ ਦੀ ਲੈਣ ਵਾਲ ਕੱਢੀ ਜਾਂਦੇ ਆ, ਕੱਲ੍ਹ ਤੁਹਾਨੂੰ ਪਾਕਿਸਤਾਨ ਟਵਾ ਦਿਆਂਗੇ। ਗੋਰਖਾ ਲਗਾ ਕੇ ਆਖਣ ਲੱਗਾ ਮੇਰੇ ਕੋਲ ਕੋਈ ਸਪੀਕਰ ਥੋੜ੍ਹਾ, ਮੈਂ ਜਾ ਕੇ ਇੰਨੀ ਏਰੀਏ 'ਚ ਦੁਨੀਆ ਬੈਠੀ ਹੈ, ਮੈਂ ਆਵਾਜ਼ ਹੀ ਮਾਰਨੀ ਹੈ। ਆਓ ਜਾਓ ਫਿਰ। ਉਹ ਗਿਆ, ਜਾ ਕੇ ਪਾਣੀ ਛੱਡਿਆ, ਮਾਈ ਨੂੰ ਦਿੱਤਾ, ਕੱਢੀ ਤਲਵਾਰ ਤੋੜੇ ਦੇ ਵਿੱਚੋਂ। ਅੰਜਾਨ ਜੀ ਕਿਸ ਤਰ੍ਹਾਂ ਦੀ ਤਲਾਸ਼ ਨੇ? ਉਹ ਕੋਈ ਪੈਸਾ ਜਾਂ ਟੂਕ ਟਾਪ ਦਿਓ। ਟੱਪ ਮਾਰੇ, ਦੋਏ ਵੱਢ ਕੇ ਉਹ ਮਾਰੇ। ਕਿਹਨੂੰ? ਸਿੱਖ ਨੂੰ ਗੋਰਖੇ ਨੂੰ। ਕਿੰਨੇ ਮਾਰ ਦਿੱਤਾ? ਮੁਸਲਮਾਨ ਮੁੰਡੇ ਨੇ। ਅੱਛਾ। ਤੇ ਦੁਆਲੇ ਇੰਨੇ ਏਰੀਏ 'ਚ ਫੌਜ ਲਾ ਕੇ ਆਏ ਹਾਂ। ਉਹ ਇੰਨੇ ਏਰੀਏ 'ਚ ਕਿਤੇ ਬੰਨ ਹੋਇਆ, ਇੱਧਰੋਂ ਤਖੀਪੁਰ ਹੋਇਆ, ਇੰਨੇ ਏਰੀਏ 'ਚ ਹੀ ਫੌਜ ਲਾ ਕੇ ਆਏ ਹਾਂ। ਦੁਆਲਿਓ ਗੋਲੀ ਚੱਲ ਪਈ, ਜੀ ਜਾਨਵਰ ਨੂੰ ਪਏ, ਜੀ ਡੰਗਰ ਨੂੰ ਪਏ, ਜਾਂ ਬੰਦੇ ਨੂੰ ਪਏ ਦੜਾ ਲਪੋਠਾ। ਜਿਨ੍ਹਾਂ ਦੇ ਵਿੱਚੋਂ ਮੁੰਡੇ ਅੱਡੇ ਅੱਡੇ ਵਾਕਰ ਲੰਮਿਆਂ ਪੈਂਦੇ ਜਾ ਕੇ ਫੌਜੀ ਦੇ ਸਿਰ 'ਤੇ ਟੱਪ ਮਾਰਨਾ, ਵੱਢ ਕੇ ਉਹ ਮਾਰਨਾ, ਉਹ ਅਸਲਾ ਵੀ ਲੈ ਲੈਣਾ ਤੇ ਰਫਲ ਵੀ ਲੈ ਲੈਣੀ। ਬੜੇ ਬਹਾਦਰ ਸਨ। ਤਾਂ ਜਿਨ੍ਹਾਂ ਦੇ ਵਿੱਚੋਂ ਇੱਕ ਫੌਜੀ ਜਿਹੜਾ ਉਹ ਬਚਿਆ, ਉਹ ਗੱਡੀ ਦੀ ਲਾਈਨ ਟੱਪਿਆ ਤੇ ਛਾਉਣੀ ਜਾ ਵੜਿਆ। ਛਾਉਣੀ ਨੇੜੇ ਸੀ ਉੱਥੋਂ? ਛਾਉਣੀ ਨਾਲ ਹੀ, ਇਸ ਤਰ੍ਹਾਂ ਹੀ ਸਮਝ ਲਓ ਜੋ ਹੈ ਸੂਆ ਸਾਡੇ ਤੋਂ ਜਿੱਥੇ ਬੈਠੇ ਹਾਂ, ਇਸ ਤਰ੍ਹਾਂ ਜੋ ਸੂਆ ਹੈ ਐਡੀ ਦੂਰੀ ਛਾਉਣੀ। ਉਹ ਜਿਹੜਾ ਛਾਉਣੀ ਵੜਿਆ ਤੇ ਛਾਉਣੀ ਫਿਰ ਸਟੇਸ਼ਨ ਤੋਂ ਜੰਮੂ ਵਾਲੇ ਤੋਂ ਨਿਕਲੀਆਂ ਨਾ ਗੱਡੀਆਂ, ਕੋਈ 6-7। ਉਹਨਾਂ ਦੇ ਤੋਹਫਾ ਗੱਡੀਆਂ, ਗੋਲੀਆਂ, ਛੱਟਿਆਂ ਦੇ ਛੱਟੇ। ਦੁਨੀਆ ਫਿਰ ਜਿਹੜੀ ਉੱਥੇ ਬਹਿ ਗਈ ਨਾ, ਉਹ ਬਚ ਗਈ। ਜਿਹੜੀ ਦੱਖਣ ਨੂੰ ਨੱਠੀ ਨੇ ਦੁਨੀਆ, ਉੱਚੇ ਨਹੀਂ ਨੇ ਥਾਂ ਹਨ, 100 ਡੂਢ ਲਾਸ਼ ਤੋਂ ਟੱਪ ਕੇ ਆਏ ਆ। ਓਹੋ। ਸੁਣਿਆ ਇਹਨੇ ਗੋਲੀ ਚਲਾਈ। ਚਲੋ ਜਦੋਂ ਆਇਆ ਆਪਣੇ ਇੱਕ ਬੰਦੋ ਵਾਲੀ ਰੱਖ ਪਾਉਂਦੀ, ਉਹ ਵੀ ਗੌਰਮੈਂਟ ਦੀ। ਉੱਧਰ ਵੀ ਪਾਣੀ ਬਾਰਸ਼ੀ ਥੱਲਿਓ ਨਹਿਰ ਦਾ ਥੱਲਿਓ, ਤੇ ਬਾਰਸ਼ੀ ਉੱਥੋਂ ਲੰਘਦਾ ਸੀ। ਸ਼ਾਮ ਪੈ ਗਈ ਸੀ, ਉੱਧਰ ਵੀ ਬੰਦੇ ਸਿੱਖ ਹਿੰਦੂ ਬੈਠੇ ਤੇ ਉੱਧਰ ਵੀ ਬੈਠੇ, ਵੀ ਇਹਨਾਂ ਦੂੜੀਆਂ ਲੰਘਣਾ ਸੀ ਪੈ ਜਾ। ਪਿੱਛੇ ਇੱਕ ਟਿੱਬਾ ਜਿਹਾ, ਉਹ ਕਬਰਾਂ ਹਨ, ਬੋਰਡ ਹਨ, ਬੋਰਡ ਦੇ 3000 ਬੂਟੇ, ਦੁਨੀਆ ਲੱਗੀ ਇਕੱਠੀ ਹੋਣ। ਸੁਣਿਆ ਪਿੱਛੋਂ ਮੁੰਡੇ ਜਿਹੜੇ ਰਫਲਾਂ ਨੇ, ਉਹ ਕੀ ਗੱਲ ਹੈ ਕਿ ਜੀ ਉਹ ਬੈਠੇ ਨੇ, ਉਹਨਾਂ ਨੇ ਟੱਪ ਮਾਰਦੇ ਸਾਨੂੰ ਵੱਢਣਾ। ਆਖਣਾ ਅੱਛਾ, ਉਹ ਮੈਂ ਉਹਨਾਂ ਫੈਰ ਕੱਢੇ 2-3, ਨੱਸ ਭੱਜ ਗਏ। ਅੱਛਾ। ਸਾਨੂੰ ਰਾਹ ਮਿਲ ਗਿਆ। ਇੱਕ ਸਾਡਾ ਚੌਧਰੀ ਅਬਦਲ ਜੀ ਫੌਜੀ ਹੁੰਦਾ ਸੀ ਫੌਜ ਤੇ ਪੁਲਿਸ ਵਿੱਚ, ਬੜਾ ਜਵਾਨ ਸੀ, ਐਡੀ ਮੁੱਛ ਹੋਈ ਸੀ ਉਹਦੀ। ਉਹਨੇ ਜੀਂਦੇ 2 ਬੱਚੇ ਨਹਿਰ ਦੇ ਵਿੱਚ ਹੀ ਸੁੱਟੇ। ਸੁਣਿਆ ਭੁੱਖ ਨਾਲ ਰੋਂਦੇ ਹਨ।
ਆਪਣੀ ਹੈਂ ਆਪਣੀ ਆਪਣੇ ਬੱਚੇ ਜੀ ਮੈਂ ਭੁੱਖ ਨਾਲ ਰੋਂਦੇ ਹਨਗੇ ਉਹ ਜੀਂਦੇ ਨਹਿਰ 'ਚ ਮਾਰੇ ਪਗਾ ਕੇ ਚਲੋ ਅੱਗੇ ਜਿਹੜੇ ਡਾਲੋੜੀਆਂ ਜਾਂਦੀ ਸ਼ਰਕਾ ਜੰਮੂ ਨੂੰ ਇਹ ਆਇਆ ਪੌੜ ਜਿਹੜੀ ਹੈ ਤਵੀ ਦੇ ਉੱਤੇ ਸਾਰੀ ਹਿੰਦੂਆਂ ਨਾਲ ਭਰੀ ਇਹਨਾਂ ਦੁਨੀਆ ਨੇ ਸੁਣੋਗੇ ਨਾ ਤਾਂ ਅਸੀਂ ਪੈ ਜਾਵਾਂਗੇ ਚਲੋ ਪਿੱਛੋਂ ਮੁੰਡੇ ਦੋ ਤਰ੍ਹਾਂ ਹੋਰ ਵਾਲੇ ਉਹਨਾਂ ਨੇ ਦੋ ਤਰ੍ਹਾਂ ਫੈਰ ਕੱਢੇ ਭੱਜ ਭੁੱਜ ਕੇ ਨੱਸ ਗਏ ਸਾਨੂੰ ਰਾਹ ਮਿਲ ਗਿਆ ਇੰਨਾ ਇੰਨਾ ਪਾਣੀ ਤਵੀ ਸਿੱਧੀ ਤਾਂ ਨਹੀਂ ਨਾ ਹੁੰਦੀ ਬਾਹਰ ਚਲੋ ਥੋੜ੍ਹਾ ਹੈ ਬਾਰਡਰ 'ਤੇ ਆ ਗਿਆ ਉੱਥੇ ਅੱਗੇ ਸਿਆਲਕੋਟ ਬਾਰਡਰ ਤੇ ਨਹੀਂ ਚਰਪਾੜ ਵਾਲੀ ਬਾਰਡਰ ਉੱਥੇ ਆਏ ਤੇ ਅੱਗੇ ਚਾਨਣੀ ਰਾਤ ਸੀ ਉੱਥੇ ਇਸ ਤਰ੍ਹਾਂ ਸੇ ਉਹ ਇੰਜ ਬੰਦੇ ਬੈਠੇ ਨੇ ਇੱਕ ਮੁੰਡਾ ਕਹਿਣ ਲੱਗਾ ਮੈਂ ਜਾਣਾ ਤੁਸੀਂ ਇੱਥੇ ਹੋ ਜਾਓ ਦੁਨੀਆ ਦੇ ਪਿੱਛੇ ਤੁਰ ਚੜ੍ਹਿਆ ਆਪਦੀ ਵੀ ਉਹ ਗਿਆ ਕਹਿਣ ਲੱਗਾ ਤੇ ਮੁੰਡੇ ਜਿਹੜੇ ਉੱਥੋਂ ਜੋ ਗੋਲੀ ਚੱਲਣ ਲੱਗੀ ਨਠੇ ਤੇ ਸਿੱਖ ਵੱਢ ਕੇ ਸਿੱਖਾਂ ਨੂੰ ਵੱਢ ਕੇ ਟੁਰ ਗਏ ਨਾ ਅੱਛਾ ਸਿੱਖ ਮਾਰੇ ਹਨ ਬਾਰਡਰ ਟੱਪੇ ਅੱਗੇ ਬਾਰਡਰ 'ਤੇ ਪਠਾਨ ਖਲੋਤੇ ਹਨ ਇਸ਼ਾਰਾ ਕਰਾਂ ਉਹ ਤਾਂ ਵੇਖੇ ਨਹੀਂ ਹਨ ਨਾ ਸਹੀ ਗੱਲ ਹੈ ਉਹ ਇਸ਼ਾਰਾ ਕਰਾਂ ਕੋਈ ਨਹੀਂ ਜਿਹੜੀ ਦੁਨੀਆ ਕਰਨ ਲੱਗੇ ਨੇ ਮਾਇਨੇ ਹਿੰਦੂ ਮਾਰਦੇ ਅੱਗੇ ਖਲੋਤੇ ਬਾਗਾਂ ਮਿਲਣ ਡਈਆਂ ਇੱਧਰ ਸਵੇਰ ਦਾ ਟਾਈਮ ਅਸੀਂ ਤਾਂ ਕਹਾਂਗਾ ਕੋਈ ਨਹੀਂ ਯਾਰ ਚਲੋ ਪਠਾਨ ਗੱਲ ਹੈ ਆ ਗਏ ਤੁਸੀਂ ਪਾਕਿਸਤਾਨ ਚਲੋ ਕੋਈ ਮੇਰਾ ਖਿਆਲ 100-150 ਬੰਦਾ ਸੀ ਬਾਕੀ ਜਿਹੜੇ ਪਿੱਛੇ ਉਹ ਤਵੀ ਜਿੱਧਰ ਪਿਛਾਉ ਨੱਠੇ ਨਾ ਪੁੱਤਰ ਜੀ ਨੇਰਾ ਖੋਣ ਦੇ ਨਿਰੀਆਂ ਲਾਸ਼ਾਂ ਤਵੀ 'ਚ ਆਉਂਦੀਆਂ ਵੱਢ ਸੁੱਟੀ ਆਉਂਦੇ ਹਨ ਮਾਇਨੇ ਚਲੋ ਬਾਰਡਰ ਚਰਪਾੜ ਆ ਗਏ ਉੱਥੇ ਇੱਕ ਉਹ ਜ਼ਮਾਨੇ ਜਦੋਂ ਮੁਲਕ ਕੋਈ ਨਾ ਸਾਡਾ ਚਾਚੇ ਦਾ ਪੁੱਤਰ ਕਿਤੇ ਫੌਜ ਵਿੱਚ ਨੌਕਰੀ ਚਰਪਾੜ ਇੱਕ ਮੁਹੰਮਦ ਅਲੀ ਜੱਟ ਹੁੰਦਾ ਸੀ ਉਹ ਵੀ ਕਿਤੇ ਫੌਜ ਵਿੱਚ ਹੀ ਇਹ ਦੋਵੇਂ ਕੰਮ ਕਰਦੇ ਫੌਜ ਵਿੱਚ ਹੀ ਰਹੇ ਨੇ ਉਹ ਆਖਣਾ ਉਹ 26 ਤੈਨੂੰ ਇਹ ਪਤਾ ਹੀ ਰੌਲਾ ਪੈਣਾ ਤੇ ਤੂੰ ਆਪਣਾ ਖਾਨਦਾਨ ਲੈ ਕੇ ਤੇ ਆ ਜਾ ਆਖਿਆ ਸਾਨੂੰ ਕੀ ਪਤਾ ਇਹ ਕੰਮ ਦਾ ਚਲੋ ਉਹਨਾਂ ਐਲਾਨ ਕੀਤਾ ਪਿੰਡ ਵਿੱਚ ਬੁੜੀਆਂ ਰੋਟੀਆਂ ਲਿਆਉਣਗੇ ਜੋ ਕੋਈ ਸਾਲਣ ਸੁਲਣ ਦਿੱਤੇ ਦੋ ਦਿਨ ਤਾਂ ਭੁੱਖੇ ਹੋ ਗਏ ਨਾ ਉਹ ਖਾਧੇ ਪੀਤੇ ਉਹ ਕਹਾਂਗਾ ਭਾਈ ਧੋਖਾ ਨਹੀਂ ਜਾਣਾ ਬਾਕੀ ਦੁਨੀਆ ਪਈ ਜਾਏ ਚਲੋ ਠੀਕ ਹੈ ਉਹਨੇ ਸਾਨੂੰ 14 ਦਿਨ ਰੱਖਿਆ ਉੱਥੇ ਰੋਟੀ ਪਕਾ ਕੇ ਦੇਣੀ ਗੋਸ਼ਤ ਦਾ ਡੰਗਰ ਲਿਆ ਫੜ ਗਏ ਸਾਡਾ ਇੱਕ ਫੁੱਫੜ ਹੁੰਦਾ ਸੀ ਉਹ ਜਦੋਂ ਆਉਂਦਾ ਹੋਇਆ ਸੀ ਅਤੇ ਪਿੰਡ ਦਾ ਇੱਕ ਪਰਮੇਨੰਦ ਇੱਕ ਦੁਨੀ ਚੰਦ ਇੱਕ ਮਿਲਕੀ ਇੱਕ ਵਿਸਾਖੀ ਹਿੰਦੂ ਛੋਟੀ ਕੌਮ ਮਾਇਨੀ ਇਹ ਤੁਹਾਡੇ ਪਿੰਡ 'ਚ ਹਨ ਸਾਡੇ ਪਿੰਡ 'ਚ ਹਨ ਕੀ ਨਾਂ ਸਨ ਇਹਨਾਂ ਦੇ ਪਰਮੇਨੰਦ ਦੁਨੀ ਚੰਦ ਤੇ ਮਿਲਕੀ ਵਿਸਾਖੀ 4 ਹਨ ਇਹਨਾਂ ਫੁੱਫੜ ਨੂੰ ਫੋੜ ਕੇ ਤੇ ਘਰ ਲੈ ਗਏ ਪਿੱਛੋਂ ਮੇਰਾ ਪਿਓ ਤੇ ਮੇਰਾ ਭਰਾ ਫੁੱਫੜ ਦੀ ਗੋਲੀ ਨੂੰ ਇੱਥੇ ਵੱਜੀ ਗੋਲੀ ਤੇ ਚੁੱਕੀ ਮੇਰੇ ਭਰਾ ਨੇ ਬੜਾ ਜਵਾਨ ਸੀ ਤੇ ਉਹ ਅੱਗੇ ਬੈਠੇ ਪਿੱਪਲ ਦੀਆਂ ਜੜ੍ਹਾਂ 'ਤੇ ਰੱਖ ਕੇ ਵੱਢੇ ਉਹ ਵੀ ਭਰਾ ਵੀ ਕਿਹਦੇ ਮੇਰੇ ਉੱਥੇ ਵੜ ਚੜੇ ਉਸੇ ਵੱਢ ਛੱਡੇ ਛੱਪੜ ਦੇ ਤਲਾਅ ਦੇ ਕਿੰਨੇ ਉਹਨਾਂ ਨੇ ਦੋਵਾਂ ਨੇ ਨੱਠਿਆ ਨਸਦੇ ਵਾਦੇ ਵਿੱਚ ਹਨ ਤੁਹਾਡੇ ਭਰਾ ਦੀ ਉਮਰ ਕਿੰਨੀ ਕੁ ਸੀ ਮੇਰਾ ਖਿਆਲ ਕੋਈ ਉਮਰ 30-35 ਸਾਲ ਸੀ ਅੱਛਾ ਤੁਹਾਨੂੰ ਵੱਡਾ ਸੀ ਵੱਡਾ ਸੀ ਤੇ ਉਹ ਕੁਆਰਾ ਸੀ ਅਜੇ ਕੁਆਰਾ ਸੀ ਤੇ ਪਿਓ ਬੁੱਢਾ ਸੀ ਪਿਓ ਨੂੰ ਬਹੁਤ ਫੜਿਆ ਸੀ ਫੁੱਫੇ ਦੀ ਕੁੜੀ ਜਿਹੜੀ ਬਹੁਤ ਇਸੇ ਤਰੀਕੇ ਕੱਢ ਦੇ ਉਹ ਅੱਗੇ ਖਲੋਤੇ ਹਨ ਉਹਨੇ ਪਿੱਪਲ ਦੀਆਂ ਜੜ੍ਹਾਂ ਰੱਖ ਕੇ ਤੇ ਵੱਢੇ ਚਲੋ ਕਿਹਨੂੰ ਮਾਰ ਦਿੱਤਾ ਫਿਰ ਉੱਥੇ ਹੈਂ ਤੁਹਾਡੇ ਵਾਲਦ ਸਾਹਿਬ ਨੂੰ ਬਾਲ ਨੂੰ ਭਰਾ ਨੂੰ ਤੇ ਫੁੱਫੜ ਦੇ ਕੁੜੀ ਨੂੰ ਕੁੜੀ ਵੀ ਮਾਰ ਦਿੱਤੀ ਤਰੇ ਮਾਰ ਛੱਡੇ ਉਹ ਕਿੱਡੀ ਕੁ ਸੀ ਉਹ ਵਿਆਹੀ ਸੀ ਬਾਲ ਬੱਜਰਦਾਰ ਸੀ ਅੱਛਾ ਉਹ ਜਿਹੜਾ ਫੁੱਫੜ ਸੀ ਸਾਡਾ ਉਹ ਚੌਧਰੀ ਬੰਦਾ ਸੀ ਨਾ ਉਹਨਾਂ ਨੇ ਫੜ ਕੇ ਪਰਮੇਨੰਦ ਨੇ ਘਰ ਲੈ ਡੱਕਿਆ ਆਪਣੇ ਘਰ ਡੱਕ ਗਏ ਤੇ ਉਹ ਰਾਤ ਨੂੰ ਦਿਨੇ ਵੀ ਰੋਟੀ ਦੇਣੀ ਪਰਮੇਨੰਦ ਨੇ ਪਰਮੇਨੰਦ ਨੇ ਤੇ ਰਾਤ ਨੂੰ ਬਾਹਰ ਕੱਢਣੀ ਟੱਟੀ ਪਿਸ਼ਾਬ ਕਰਨੀ ਕਰਾਣੀ ਤੇ ਇੱਕ ਦਿਨ 15-16 ਦਿਨ ਹੋ ਗਏ ਉਹ ਕਹਿੰਦਾ ਹਾਂ ਬਈ ਚੌਧਰੀ ਚਰਾਗ ਸਿੰਘ ਦਾ ਜਾਣਾ ਹੈ ਆਹੋ ਜੀ ਚਲੋ ਮੈਂ ਤੈਨੂੰ ਲੈ ਜਾਣਾ ਉਹਨੇ ਬਾਰਡਰ ਟਪਾਇਆ ਫੁੱਫੜ ਨੂੰ ਤੇ ਉਹ ਆ ਗਿਆ ਅਸੀਂ ਕੰਮਾਂ ਵਾਲਾ ਵੇਖਿਆ ਨਾ ਕੰਮਾਂ ਵਾਲੇ ਉੱਥੇ ਸਾਡੇ ਕੋਲ ਉਸ ਜ਼ਮਾਨੇ ਕੁੜੀ ਵਿਆਹੀ ਸੀ ਉਹਦੇ ਘਰ ਆ ਗਏ ਉੱਥੇ ਸਾਰੇ ਅਸੀਂ ਬੈਠੇ ਇਕੱਠੇ ਹੋ ਕੰਮਾਂ ਵਾਲੇ ਉਹ ਮੰਜੀ ਕਹਿਣ ਲੱਗੇ
ਕਹਿੰਦਾ ਸਾਰੇ ਜਿੱਥੇ ਮਰਜੀ ਵੈਸੇ ਮੇਰੀ ਮਾਈ ਬੁੱਢੀ ਸੀ ਤਾਂ ਕਹਿੰਦਾ ਮਾਈ ਉਹ ਮੰਜੀ ਜਿਹੜੀ ਹੈ ਨਾ ਉਹ ਮਾਈ ਦੀ ਹੈ। 80 ਸਾਲ ਹੋ ਗਏ ਮਾਈ ਦੇ ਉਹ ਮੰਜੀ ਦੇ ਮੈਂ ਉਹ ਰੱਖੀ ਹੈ। ਚਲੋ ਮੈਨੂੰ ਆਣ ਕੇ ਦੱਸਦਾ ਆਖਣਾ ਨੂਰ ਸਨ ਰੋਏਗਾ ਨਹੀਂ। ਮੈਂ ਕਿਹਾ ਰੋਣਾ ਕਾਹਦੇ ਆਖਣਾ ਜੀ ਪਰਮੇ ਨੰਦ ਨੇ ਰਾਤ ਨੂੰ ਆਣ ਕੇ ਇਕੱਠੇ ਹੋ ਕੇ ਬਹਿੰਦੇ ਹਨ ਤੇ ਕਹਿੰਦਾ ਮੀਂਹ ਫਲਾਣਾ ਸਿੱਖ ਵੱਢਿਆ ਸਾਨੂੰ ਸਿੱਖ ਬਣਾਇਆ ਸੀ ਮੀਂਹ ਫਲਾਣਾ ਵੱਢਿਆ ਉਹ ਲੈਂਦਾ ਸੀ ਨਾ ਤੇਰਾ ਪਿਓ ਵੀ ਤੇ ਤੇਰਾ ਭਰਾ ਵੀ ਤੇ ਮੇਰੀ ਕੁੜੀ ਉਹਨਾਂ ਨੇ ਵੱਢੀ। ਪਰਮੇਨੰਦਰਾ ਨੇ ਪਰਮੇ ਨੰਦ ਤੇ ਤੁਹਾਨੂੰ ਨਾ ਆਪਣੇ ਘਰ ਰੱਖਿਆ ਸੀ ਹੈਂ ਆਂਦੇ ਨਾਲੇ ਉਹਨੇ ਆਪਣੇ ਘਰ ਰੱਖਿਆ। ਘਰ ਰੱਖਿਆ ਚੌਧਰੀ ਖਾਂਦਾ ਸੀ ਉਹਨਾਂ ਕੋਲ ਖਾਂਦੇ ਹਨ ਅੱਛਾ ਫੁੱਫੜ ਕੋਲੋਂ ਖਾਂਦੇ ਹਨ ਤਾਂ ਹੀ ਹਾਂ ਤਾਂ ਰੱਖਿਆ ਸੀ ਉਹ ਉਂਝ ਵੱਢਿਆ ਵੀ ਉਹਨੇ ਹੀ ਹੈਂ ਵੱਢਿਆ ਵੀ ਉਹਨੇ। ਉਹ ਪਰਮੇ ਨੰਦ ਨੇ ਵੱਢੇ ਸਾਡੇ ਫੁੱਫੜ ਨੂੰ ਨਹੀਂ ਵੱਢਿਆ ਫੁੱਫੜ ਬਾਰਡਰ ਟਪਾਇਆ ਸੀ। ਅੱਛਾ ਫੁੱਫੜ ਨੂੰ ਬਾਰਡਰ ਟਪਾਇਆ ਤੇ ਕੰਮਾਂ ਵਾਲੇ ਆ ਗਿਆ ਸੀ। ਤੇ ਵੱਢਿਆ ਤੁਹਾਡੇ ਜੀਆਂ ਨੂੰ ਸਾਡਿਆਂ ਨੂੰ ਤੇ ਤੁਹਾਨੂੰ ਨਹੀਂ ਸੀ ਪਤਾ ਪਹਿਲਾਂ? ਨਹੀਂ ਕੋਈ ਪਤਾ ਨਹੀਂ ਨੱਠੇ ਆਉਂਦੇ ਕੋਈ ਕਿਤੇ ਕੋਈ ਕਿਸੇ ਪਿੱਛੇ ਗੋਲੀ ਚੱਲਣੀ ਦੂਜੇ ਹਨ ਕੀ ਪਤਾ ਕੋਈ ਕਿੱਧਰ ਜਾਂਦੇ ਵੇ ਤੇ ਕਿੱਧਰ ਨਹੀਂ। ਤੇ ਦਫਨਾਇਆ ਕਿਤੇ ਉਹਨਾਂ ਨੂੰ? ਕੋਈ ਨਹੀਂ ਕੁੱਤਿਆਂ ਬਿੱਲੀਆਂ ਖਾਦੇ ਕੁੱਤਿਆਂ ਬਿੱਲੀਆਂ ਖਾਦੇ ਬਣਵਾਇਆ ਕਿਸੇ ਨੇ। ਤੇ ਇਸ ਸਿਆਪੇ ਨਾਲ ਪੁੱਤਰ ਪਾਕਿਸਤਾਨ ਪਹੁੰਚੇ ਇਹ ਆਪਦੇ ਦਿਹਾੜੇ ਹੋਏ ਤੇ ਇਹੋ ਹੀ ਦਿਨ ਸਨ? ਨਹੀਂ ਤੇ ਕੱਤੇ ਨੇ ਬਾਜਰਾ ਮੰਗਾਈ ਪੱਕੀਆਂ ਕੱਤੇ ਦੇ ਦਿਹਾੜੇ। ਤੇ ਜਦੋਂ ਹੁਣ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਉੱਥੋਂ ਜੰਮੂ ਤੋਂ ਆਇਆ ਇੰਨੇ ਵਰੇ ਹੋ ਗਏ ਨੇ ਚੇਤਾ ਹਲੇ ਵੀ ਉਹ ਦੁੱਖ ਜਿਹੜਾ ਹੁੰਦਾ ਜ਼ੇਨ 'ਚ ਉਹ ਦੁੱਖ ਹੋ ਜਾਂਦਾ ਖਾਬਾਂ ਆਉਂਦੀਆਂ ਰਾਤ ਨੂੰ ਰਾਤ ਸਾਰੇ ਨਜ਼ਰ ਆਉਂਦੇ ਨੇ ਸਾਹਮਣੇ ਜਿੰਨੇ ਉਧਰ ਰਹਿ ਗਏ ਨਾ ਮਾਰ ਛੱਡੇ ਨਾ ਸਾਰੇ ਨਜ਼ਰ ਆਉਂਦੇ। ਕੀ ਕਰੀਏ ਟਾਈਮ ਦਾ ਲੰਘਾਣਾ ਪੁੱਤਰ ਸੁਣਿਆ। ਤੇ ਜਦੋਂ ਬਾਪੂ ਨੂੰ ਮਾਰਿਆ ਉਹ ਵਡੇਰਾ ਸੀ ਕਿ ਜੋ ਉਹ ਵਡੇਰਾ ਸੀ ਉਹ ਵਡੇਰਾ ਸੀ ਭਰਾ ਵੱਡੇ ਨੇ ਹੱਲ ਬੰਨੇ ਹਨ ਢੱਕਿਆਂ ਨਾਲ ਤੇ ਉਹ ਭਰਾ ਜਾਂਦਾ ਸੀ ਕੰਮ ਤੇ ਜੰਮੂ ਤੇ ਮੈਂ ਬਾਬੇ ਦੇ ਨਾਲ ਜੰਗੀ ਫੜ ਕੇ ਹਲ ਬੰਨਦਾ ਰਿਹਾ। ਵਾਹ ਜੀ ਵਾਹ ਸੁਣਿਆ 47 ਤੋਂ ਪਹਿਲਾਂ? ਹਲ ਬੰਨਦਾ ਰਿਹਾ ਤੇ ਬਾਬੇ ਨੇ ਉਹ ਕੱਪ ਪਾ ਕੇ ਪੀਂਦੇ ਰਹਿਣਾ। ਸੁਣਿਆ ਅੱਛਾ ਹਾਂ ਤੇ ਜਦੋਂ ਇਹ ਘੱਟ ਵੱਢ ਹੋਈ ਤੇ ਪਰੇਸ਼ਾਨ ਤੇ ਸਾਰੇ ਹੋ ਗਏ ਨੇ ਕਿ ਅਸਾਂ ਵੀ ਉਹਰੇ ਬਚਣਾ ਕਿ ਨਹੀਂ? ਬਹੁਤ ਪਰੇਸ਼ਾਨ ਆ ਇੱਥੇ ਬਹਿ ਕੇ ਰੋਟੀ ਮੰਗਣੀ ਰਾਤ ਨੂੰ ਜਾਣਾ ਮੰਗਣ ਕਿਸੇ ਨੇ ਦੇਖਣਾ ਗਰਾ ਕਿਸੇ ਨੇ ਨਹੀਂ ਜਾਣਾ। ਇੱਕ ਦਿਨ ਬਹਿ ਕੇ ਜੱਟਾਂ ਦੀ ਖੁਰਲੀ 'ਚ ਬੈਠੇ ਲੰਮੇ ਪਏ ਹਨ ਕਹਿਣ ਲੱਗੇ ਜੀ ਸੋਚ ਚਲੀ ਪਿੱਛੇ ਬਾਹਰ ਹੀ ਛੱਡਣਗੇ। ਇੱਕ ਬੰਦਾ ਜਿਹੜਾ ਹੈ ਫੌਜੀ ਸਾਡਾ ਚਾਚੇ ਦਾ ਪੁੱਤਰ ਕਹਿਣ ਲੱਗਾ ਨਹੀਂ ਯਾਰ ਰੋਟੀ ਬੜੀ ਉਥੋਂ ਬਾਲਟੀਆਂ ਫਾੜੀਆਂ ਤੇ ਛੌੜੀਆਂ ਨਾਲ ਲਾਲ ਕੁਰਸੀ ਫੌਜੀਆਂ ਨੇ ਰੋਟੀ ਖਾਣੀ ਫਿਰ ਮਗਰੇ ਰੋਟੀਆਂ ਦੇਣੀਆਂ ਸਾਲਣ ਕੰਮਾਂ ਦਾ ਜਾ ਕੇ ਫਿਰ ਰਾਤ 10 ਵਜੇ ਖਿਲਾਣੀ ਬੱਚਿਆਂ ਲੋਕਾਂ ਹਾਏ ਹਾਏ। ਸੁਣਿਆ ਉਹ ਥੋੜੇ ਜਿਹੇ ਵਕਤ ਕੀਤੇ। ਤੇ ਅੱਜ ਹੁਣ ਜਦੋਂ 14 ਅਗਸਤ ਹੁੰਦਾ ਏ ਹਾਂਜੀ ਤੇ ਲੋਕੀ ਆ ਮੋਟਰਸਾਈਕਲਾਂ ਚਲਾਉਂਦੇ ਨੇ ਤੇ ਆ ਝੰਡੇ ਲਾਉਂਦੇ ਨੇ ਹਾਂਜੀ ਨਹੀਂ ਦਿਲ ਕਰਦਾ ਹੈ? ਉਹ ਕੋਈ ਨਹੀਂ ਸਾਡਾ ਨਹੀਂ ਕਰਦਾ ਕੋਈ ਸਾਡਾ ਉਂਝ ਹੀ ਮੁੱਕ ਗਿਆ। ਸੁਣਿਆ ਇਹ ਦੱਸੋ ਕਿ ਅੱਜ ਵੀ ਉਹ ਸਾਰੀਆਂ ਚੀਜ਼ਾਂ ਦਿਲ ਨੂੰ ਪਰੇਸ਼ਾਨ ਕਰ ਦਿੰਦੀਆਂ ਨੇ? ਇਹ ਫਿਰ ਸ਼ਾਇਦ ਸਾਰੇ ਨਜ਼ਰ ਆਉਂਦੇ ਨੇ ਰਾਤੀ ਜਿਹੜੇ ਰਹਿ ਗਏ ਨਾ ਅੰਦਰ ਸਾਰੇ ਨਜ਼ਰ ਆਉਂਦੇ। ਹੋਰ ਕੀ ਕਰੀ ਤੁਹਾਡਾ ਵਿਆਹ ਕਿਦੋਂ ਹੋਇਆ ਸੀ? ਇੱਧਰ ਆ ਕੇ? ਇੱਥੇ ਆ ਗਏ। ਅੱਛਾ ਇੱਥੇ ਜਿੱਥੇ ਹੁਣ ਬੈਠੇ ਇੱਥੇ ਹੋਏ। ਸਹੀ ਹੈ। ਤੇ ਤੁਸੀਂ ਜਦੋਂ ਬਾਰਡਰ ਟੱਪਿਆ ਤੇ ਕਿੱਥੇ ਪਹਿਲਾਂ ਆ ਕੇ ਬੈਠੇ ਸੋ? ਕੰਬਾਂ ਨੇ ਕਿੰਨੇ ਦਿਨ? ਉੱਥੇ ਰਹੇ ਕੋਈ 15-16 ਦਿਨ। ਫੇਰ ਅਸੀਂ ਕੰਪ ਬਣ ਗਏ ਸਾਡੇ ਕੋਈ ਲਾਲਕੋਟ ਦੀ ਕੋਈ ਡਾਲੋ ਵਾਲੀ ਕੋਈ ਕਿਤੇ ਫਿਰ ਕੰਬਾਂ 'ਚ ਦੁਨੀਆ ਟੁਰ ਗਈ। ਤੇ ਤੁਸੀਂ ਫਿਰ ਕਿੱਥੇ ਆਏ? ਅਸੀਂ ਉੱਥੇ ਮੈਨੇ ਜਿੰਨਾ ਦੇਖੋ ਜੀ ਨਾ ਹੀ ਭੁੱਲ ਜਾਂਦੇ ਉਹ ਨਾ ਹੀ ਭੁੱਲ ਜਾਂਦੇ। ਚਲੋ ਕੋਈ ਨਹੀਂ। ਕੁੱਲ ਬਾਜਵਾ ਕਿਦੋਂ ਆਏ? ਕੁੱਲ ਬਾਜੀ ਅਸੀਂ 3 ਸਾਲ ਰਿਹਾ ਸਿਆਲਕੋਟ ਅੱਛਾ ਫਿਰ ਆਏ ਪਾਕ। ਤੇ ਜਦੋਂ ਇੱਥੇ ਆਏ ਤੇ ਘਰ ਕਿਹੜਾ ਤੁਹਾਨੂੰ ਲੱਭਾ? ਘਰ ਕੋਈ ਨਹੀਂ ਲੱਭਾ ਆਪਣੇ ਮਕਾਨ ਪਾਏ ਗੌਰਮੈਂਟ ਨੇ ਲੱਕੜਾਂ ਦਿੱਤੀਆਂ ਸਿਰਫ ਲੱਕੜਾਂ? ਕੰਧਾਂ ਆਪਣੀ ਦਿੱਤੀਆਂ। ਨਹੀਂ ਤੇ ਜਦੋਂ ਆਏ ਉਦੋਂ ਕਿੱਥੇ ਰਹੇ ਸੋ? ਉਦੋਂ ਨਾਲ ਲੱਗੇ ਲੋਕਾਂ ਦੇ ਅੰਦਰ ਨੇ ਇਹ ਪਿੰਡ ਵਸਦਾ ਹੀ ਨਾ ਕਿ ਕੋਈ ਕਿਸੇ ਦੇ ਅੰਦਰ ਬੜਿਆ ਕੋਈ ਕਿਸੇ ਦੇ
ਫਿਰ ਲੱਕੜ ਦਿੱਤੀ ਗੌਰਮੈਂਟ ਨੇ, ਫਿਰ ਮਕਾਨ ਆਪਣੇ ਛੱਤੇ ਤੇ ਫਿਰ ਆਪਣੇ ਕਰਨਾ ਜਾਏ। ਤੇ ਇੱਥੇ ਆ ਪਿੱਛੇ ਉਹ ਮਕਾਨ ਬਣੇ ਨੇ ਸ਼ਾਹਾਂ ਦੇ ਇੱਧਰ ਪੁਰਾਣੇ ਨੇ, ਹਾਂਜੀ ਇੱਥੇ ਬਗੇ ਨਾ ਡਾਟਾਂ ਦਾ ਬੂਹਾ ਬਣਿਆ ਹਲੇ ਵੀ ਹੈ ਖੋਲਾ। ਹਾਂ, ਇਹ ਕਿੰਨਾ ਦੇ ਹੁੰਦੇ ਸਨ, ਹਿੰਦੂਆਂ ਦੇ ਕਿ ਸਿੱਖਾਂ ਦੇ, ਕੀ ਦੱਸਦੇ ਨੇ ਵੱਡੇ? ਇਹ ਸਭ ਹਿੰਦੂਆਂ ਦੇ ਮਕਾਨ ਹਨ, ਪਰ ਇਹ ਹਿੰਦੁਸਤਾਨ ਦੇ ਮਹਾਜਰ ਆਏ ਹਨ। ਇਹ ਮਕਾਨ ਉਹਨਾਂ ਹਿੰਦੂਆਂ ਦੇ ਸਾਹਮਣੇ ਹਨ। ਇੱਥੇ ਜਦੋਂ ਅਸੀਂ ਆਏ ਇੱਥੇ ਮਕਾਨ ਇਹਨਾਂ ਸਾਂਭੇ ਹਨ ਕਾਂਗੜੇ ਦੇ ਲੋਕ। ਤੇ ਉਦੋਂ ਪਿੰਡ ਕੱਚਾ ਸੀ ਕਿ ਪੱਕਾ ਜਦੋਂ ਤੁਸੀਂ ਇੱਥੇ ਆਏ ਹੋ? ਇਹ ਜਿਹੜਾ ਇਹ ਪਿੰਡ ਇਹ ਨਹੀਂ, ਇਹ ਜਿਹੜੇ ਮਕਾਨ ਪਿੰਡ ਵਿੱਚ ਨੇ ਪੱਕੇ ਹਨ, ਬਾਕੀ ਕੱਚਾ ਕੋਈ ਨਹੀਂ, ਬਿਰਲਾ ਬਿਰਲਾ ਇਹ ਚੱਕ। ਅੱਛਾ, ਹਾਂ ਸਹੀ ਹੋ ਗਿਆ। ਹਾਂ